ਅੱਜ ਦੀ ਤਰੀਕ 'ਚ ਤੁਸੀਂ ਐਪ ਡਾਊਨਲੋਡ ਕਰਕੇ ਆਪਣੇ ਸੈੱਲ ਫੋਨ ਦੇ ਵਿੱਚ ਮੰਟੀਕੇ 'ਚ ਤੁਸੀਂ ਡਿਲੀਵਰੀ ਘਰ ਮੰਗਾ ਸਕਦੇ ਹੋ। ਹੋਮ ਡਿਲੀਵਰੀ ਲੀਗਲ ਹੈ ਔਰ ਉਹ ਲੀਗਲ ਹੈ। ਮਜ਼ੇਦਾਰ ਗੱਲ ਇਹ ਹੈ ਬਾਹਰਲੀਆਂ ਕੰਪਨੀਆਂ ਨੂੰ ਅਮੀਰਾਂ ਨੂੰ ਹੋਰ ਅਮੀਰ ਬਣਾਉਣ ਦਾ ਤਰੀਕਾ ਜਿਹੜਾ ਉਹ ਇਸ ਸਾਡੀ ਸਰਕਾਰ ਨੇ ਜਿਹੜਾ ਲੱਭਿਆ ਔਰ ਇੱਕ ਕੋਡ ਜਿਹੜਾ ਸਾਡੇ ਸ਼ਹਿਰ ਨੂੰ ਸਾਡੀ ਕਮਿਊਨਿਟੀ ਨੂੰ ਦਿੱਤਾ ਜਾ ਰਿਹਾ ਸੋਨੇ ਦੀ ਥਾਲ ਦੇ ਵਿੱਚ ਪਰੋਸ ਕੇ। ਲੋਕੀ ਕੇਅਰ ਨਹੀਂ ਕਰਦੇ ਲਾਈਕ no one cares about coming out to speak about it ਜੋ ਹੋ ਗਿਆ ਕਹਿੰਦੇ ਆ like no one wants to come and speak about it like we do। ਇੰਨਾ ਜਲਦੀ ਨਹੀਂ ਹੁੰਦਾ। you don't get addicted right away। ਤੁਸੀਂ ਇੱਕ ਲੈਂਦੇ ਹੋ ਕਹਿੰਦਾ ਕੋਈ ਨਾ take another one ਕੋਈ ਨਾ your friend starts doing it ਕੋਈ ਨਾ। Do they have no control over it? they ਕੁਛ ਨਹੀਂ ਕਰ ਸਕਦੇ। you can't check their backpack। you have no control। pressurized thing that's going on as well, like, oh, you don't do drugs, you're not a cool person, you're not a fun person, you know। ਮੈਂ ਨਹੀਂ ਚਾਹੁੰਦਾ ਪਰ ਮੈਂ ਇੱਥੇ ਕਹਾਂਗਾ ਕਿ ਕੁਝ ਪਰਸਨਲ ਇੰਟਰਸਟ ਨੇ ਲੋਕਾਂ ਦੇ ਜਿਹਦੇ ਕਰਕੇ ਉਹ ਇਸ ਚੀਜ਼ ਦੇ ਖਿਲਾਫ ਬੋਲਣ ਤੋਂ ਜ਼ਿਆਦਾ ਡਰਦੇ ਨੇ। ਜਿਨ੍ਹਾਂ ਮੁਲਕਾਂ ਤੋਂ ਅਸੀਂ ਛੱਡ ਕੇ ਇੱਥੇ ਆਏ ਆ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ, ਰੋਜ਼ ਵੱਡੀਆਂ ਗੱਲਾਂ ਕਰਦੇ ਹਾਂ ਵੀ ਪੰਜਾਬ ਨੂੰ ਬਚਾ ਲਓ, ਪੰਜਾਬ ਨੂੰ ਬਚਾ ਲਓ। ਉਹ ਵੀ ਭਾਈ ਅਸੀਂ ਵੀ ਡੁੱਬਣ ਜਾ ਰਹੇ ਹਾਂ, ਪਹਿਲਾਂ ਆਪਣੇ ਘਰ ਨੂੰ ਬਚਾ ਲਓ ਫਿਰ ਪੰਜਾਬ ਦੀ ਗੱਲ ਕਰੀਏ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਭ ਦਾ ਸਵਾਗਤ ਹੈ। ਇਸ ਟਾਈਮ ਮੈਂ ਪਹੁੰਚਿਆ ਹੋਇਆ ਮੰਟੀਕਾ ਦੇ ਸਿਟੀ ਕਾਉਂਸਲ ਦੇ ਵਿੱਚ, ਜਿੱਥੇ ਰੀਸੈਂਟਲੀ ਹੁਣੇ ਪਬਲਿਕ ਕਮੈਂਟਸ ਹੋ ਕੇ ਹਟੇ ਆ। ਮੈਰੀਜੁਆਨਾ ਦੀਆਂ ਜਿਹੜੀਆਂ 3 ਡਿਸਪੈਂਸਰੀਜ਼ ਇੱਥੇ ਓਪਨ ਹੋਣੀਆਂ ਆ, ਸ਼ਾਪਸ ਜਿਹਨੂੰ ਕਹਿ ਲਓ ਵੀ ਉਹ ਜਿੱਦਾਂ ਕਾਫੀ ਵਾਲੀਆਂ ਸ਼ਾਪਸ ਹੁੰਦੀਆਂ ਉੱਦਾਂ ਕਹਿੰਦੇ ਵੀ ਖੁੱਲ੍ਹਣ ਜਾ ਰਹੀਆਂ ਆ। ਉਸ ਨੂੰ ਲੈ ਕੇ ਆਪਣੇ ਪਿੱਛੇ ਜਿਹੜੇ ਕੁਝ ਪੰਜਾਬੀ ਜਿਹੜੇ ਨੇ ਭਾਈਚਾਰਾ ਇੱਥੇ ਦਾ ਮੰਟੀਕੇ ਦਾ ਉਹ ਉਸ ਨੂੰ ਅਪੋਜ਼ ਕਰ ਰਿਹਾ। ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕੀ ਇਸ ਦੇ ਵਿੱਚ ਹੋਊਗਾ। ਉਦਾਂ ਇਹ ਦੱਸ ਜਾਈਏ ਇਸ ਤੋਂ ਪਹਿਲਾਂ ਇਸ ਏਜੰਡਾ ਆਈਟਮ ਤੋਂ ਪਹਿਲਾਂ ਇੱਕ ਏਜੰਡਾ ਸੀਗਾ ਸਿੱਖ ਐਪਰੀਸ਼ੀਏਸ਼ਨ ਜਿਹੜਾ ਮੰਥ ਦਾ, ਸਿੱਖ ਹੈਰੀਟੇਜ ਮੰਥ ਦਾ, ਉਸ ਨੂੰ ਜਿਹੜੀ ਇੱਥੇ ਮਾਨਤਾ ਦਿੱਤੀ ਗਈ ਆ। ਉਸ ਦੇ ਲਈ ਸਾਰੀ ਕੌਮ ਨੂੰ ਜਿਹੜੀ ਉਹ ਵਧਾਈ ਆ। ਸੋ ਸਿੱਖੀ ਦਾ ਇਹ ਸੰਕਲਪ ਹੈਗਾ ਵੀ ਨਸ਼ਿਆਂ ਤੋਂ ਬਚ ਕੇ ਰਹਿਣਾ, ਨਸ਼ਿਆਂ ਤੋਂ ਦੂਰ ਰਹਿਣਾ। ਪਰ ਜਿੱਥੇ ਇੱਕ ਪਾਸੇ ਆਪਾਂ ਸਿੱਖ ਹੈਰੀਟੇਜ ਆ ਉਹ ਮਹੀਨਾ ਮਨਾ ਰਹੇ ਹਾਂ, ਨਵੰਬਰ ਦਾ ਮਹੀਨਾ ਮੰਟੀਕੇ 'ਚ ਇਸ ਤਰੀਕੇ ਦੇ ਨਾਲ ਐਲਾਨਿਆ ਗਿਆ ਆ, ਮਾਨਤਾ ਮਿਲੀ ਆ। ਦੂਜੇ ਪਾਸੇ ਉਸੇ ਹੀ ਸ਼ਹਿਰ ਦੇ ਵਿੱਚ ਜਿਹੜੇ ਨਸ਼ੇ ਨੂੰ ਪ੍ਰਫੁੱਲਤ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਵੀ ਨਾਲ ਦੇ ਨਾਲ ਜਿਹੜੀਆਂ ਉਹ ਆ ਰਹੀਆਂ ਨੇ। ਆਪਾਂ ਕੁਛ ਇੱਥੋਂ ਦੇ ਜਿਹੜੇ ਨਾਗਰਿਕ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕੁਛ ਨੌਜਵਾਨ ਆਪਣੇ ਨਾਲ ਜੁੜੇ ਆ, ਉਹ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹਸਮੀਤ ਕੌਰ ਸਾਹੀ ਹੈ ਤੇ we're here today to basically discourage the recreational dispensaries that are coming to Manteca, and we're here to ask why bring dispensaries into Manteca. It's only going to bring in more homelessness, it's going to bring in more poverty, it's going to bring in social change within our community, it's going to bring it to more accessible marijuana usage, more accessible overall usage, and we're going to see it within schools, we're going to see it within our friends and our family, and we highly discourage it। ਯੂ ਸਟੱਡੀ ਇਨ ਕਾਲਜ? ਤੁਸੀਂ ਕਾਲਜ ਪੜ੍ਹਦੇ ਜਾਂ ਸਕੂਲ ਪੜ੍ਹਦੇ ਹੋ? ਅਸੀਂ ਹਾਈ ਸਕੂਲ ਵਿੱਚ ਪੜ੍ਹਦੇ ਹਾਂ। ਸੋ ਤੁਸੀਂ ਹਾਈ ਸਕੂਲ ਦੇ ਵਿੱਚ ਆਲਰੇਡੀ ਮੈਰੀਜੁਆਨਾ ਦੇ ਸਾਈਡ ਇਫੈਕਟਸ ਵਗੈਰਾ ਦੇਖ ਰਹੇ ਹੋ? ਬਿਕੋਜ਼ ਆਪਾਂ ਨੂੰ ਇਹ ਪਤਾ ਹੈ ਵੀ ਇੱਦਾਂ ਦੀਆਂ ਚੀਜ਼ਾਂ ਆਲਰੇਡੀ ਅਵੇਲੇਬਲ ਆ। Hanji, we see it every day. We see alcohol usage, we see kids smoking in the bathrooms. We have porta potties at school today, and half the bathrooms are shut down because people are smoking in the bathrooms and there's not enough hall monitors to stop it. So we have porta potties instead where people can monitor. I know some schools have apps where teacher has to go with you to the bathroom because the smoking usage is so high. I have Manteca High, we have fire alarms going off almost every week because kids are smoking in the bathrooms. ਇੰਨਾ ਬੁਰਾ ਹਾਲ? ਇੰਨਾ ਬੁਰਾ ਹਾਲ ਹੈ। ਸੋ ਤੁਸੀਂ ਤੁਹਾਡੇ ਨਾਲ ਹੋਰ ਵੀ ਆ, ਜਿੱਦਾਂ ਹੁਣ ਅੱਜ ਆਪਾਂ ਦੇਖ ਰਹੇ ਤੁਸੀਂ ਥੋੜ੍ਹੇ ਜਾਣੇ ਆ, ਕੀ ਓਵਰਆਲ ਸੈਂਟੀਮੈਂਟ ਕਿੱਦਾਂ ਹੈ ਸਕੂਲ ਦੇ ਵਿੱਚ ਇਸ ਦੇ ਬਾਬਤ? ਲੋਕੀ ਕੇਅਰ ਨਹੀਂ ਕਰਦੇ ਲਾਈਕ no one cares about coming out to speak about it ਜੋ ਹੋ ਗਿਆ ਕਹਿੰਦੇ ਆ like no one wants to come and speak about it like we do। ਮੈਰੀਜੁਆਨਾ ਨੂੰ ਗੇਟਵੇ ਡਰੱਗ ਆਖਿਆ ਜਾਂਦਾ ਹੈ ਯੂਜਲੀ, ਵੀ ਜਦੋਂ ਕੋਈ ਮੈਰੀਜੁਆਨਾ ਸ਼ੁਰੂ ਕਰਦਾ ਹੈ ਯੂਜ਼, ਦੇ ਗੋ ਔਨ ਟੂ ਡੂ ਡਿਫਰੈਂਟ ਐਂਡ ਹਾਰਡਕੋਰ ਡਰੱਗਸ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਜੇ ਇੱਦਾਂ ਦੀਆਂ ਚੀਜ਼ਾਂ ਹੋਣਗੀਆਂ ਸਿਟੀਜ਼ ਦੇ ਵਿੱਚ, ਇੱਦਾਂ ਦੀਆਂ ਚੀਜ਼ਾਂ ਆ ਰਹੀਆਂ ਆ, ਪੰਜਾਬੀਆਂ ਦਾ ਸਰੀ ਵੀ ਇਹਨੂੰ ਹੁਣ ਆਖਿਆ ਜਾ ਰਿਹਾ ਵੀ ਇੱਥੇ ਕਿਉਂਕਿ ਬਹੁਤ ਡੈਂਸਲੀ ਪਾਪੂਲੇਟਡ ਪੰਜਾਬੀ ਕਮਿਊਨਿਟੀ ਆ। ਸੋ ਇਹ ਕਿੱਦਾਂ ਇਹ ਇੰਨੀ ਜਲਦੀ ਆ, ਲੋਕਾਂ ਨੂੰ ਕੋਈ ਫਿਕਰ ਕਿਉਂ ਨਹੀਂ ਆ? because ਇੰਨਾ ਜਲਦੀ ਨਹੀਂ ਹੁੰਦਾ। you don't get addicted right away। ਤੁਸੀਂ ਇੱਕ ਲੈਂਦੇ ਹੋ ਕਹਿੰਦਾ ਕੋਈ ਨਾ take another one ਕੋਈ ਨਾ your friend starts doing it ਕੋਈ ਨਾ। But then slowly as you grow, you get older, ਤੁਸੀਂ college 'ਚ ਜਾਂਦੇ ਹੋ, it's so normalized today, it's normalized if you do marijuana। you walk across the street, homeless ਬੰਦਾ ਬੈਠਾ ਹੋਇਆ, they're doing drugs। ਤੁਸੀਂ ਕੀ ਕਹਿ ਸਕਦੇ ਹੋ? it's normalized in today's community and no one cares। ਕੈਲੀਫੋਰਨੀਆ ਵਿੱਚ ਤਾਂ ਵੈਸੇ ਪੱਠਾ ਬੈਠਾ ਇਸ ਚੀਜ਼ ਨੂੰ ਲੈ ਕੇ। ਹਾਂਜੀ। ਤੁਹਾਡਾ ਕੀ ਨਾਮ ਹੈ?
ਮੇਰਾ ਨਾਮ ਹੈ ਤੈਪ੍ਰੀਤ ਕੌਰ ਸਾਹੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਇਸ਼ੂ ਦੇ ਉੱਤੇ? I just wanted to say that it is becoming a major problem in schools because at my school we have to scan our phones before we go to the bathroom. ਤੇ ਜੇ ਤੁਸੀਂ 7 ਮਿੰਟ ਤੋਂ ਹੋਰ ਉੱਥੇ ਅੰਦਰ ਰੋਕਦੇ ਆ। Yeah, then the people from the office come get you because there's so many smoking occurrences happening and they're locking down every bathroom. So you either have to walk across campus where there's only one bathroom open, or you have to go find anywhere else that you can go to the bathroom. Where in the backfield for PE, you have to walk to the front of the school, but you can't be gone for more than 7 minutes. ਇੱਕ ਚਿਲਡਰਨ ਦਾ, ਇੱਕ ਬੱਚੇ ਦਾ ਜਿਹੜਾ ਸਕੂਲ ਦੇ ਵਿੱਚ ਐਕਸਪੀਰੀਅੰਸ ਹੁੰਦਾ ਆ, ਉਹ ਹੱਸਣ ਦਾ, ਖੇਡਣ ਦਾ ਹੁੰਦਾ ਆ। ਤੁਹਾਨੂੰ ਇੰਨਾ ਜ਼ਿਆਦਾ ਟਾਈਮ ਦੇ ਨਾਲ ਪਾਬੰਦ ਸਕੂਲ ਵਾਲੇ ਪੜ੍ਹਾਉਣਗੇ ਕਦੋਂ ਜੋ ਉਹਨਾਂ ਨੂੰ ਇਹੀ ਚੀਜ਼ ਕਰਨਾ ਪਊਗਾ? ਵੈਨ ਦੇ ਗੋਇੰ ਟੂ ਟੀਚ ਦੇ ਹੈਵ ਟੂ ਜਸਟ ਲੁੱਕ ਆਫਟਰ ਦ ਕਿਡਸ, ਆਰ ਦੇ ਸਮੋਕਿੰਗ, ਆਰ ਦੇ ਨਾਟ? The teachers, that's their main focus. It's all about who's in the bathroom. Every day people are going to the bathroom one after another and the teacher has to keep tabs on them, less focused on the lesson and less focused on what they're trying to teach us students, but more focused on who's in the bathroom, who's doing what, to try to keep a tab on where everyone is. But the city says it's only available to 21 and over, but you guys are all 21 and less. So ਇਹ already ਇੰਨੀ ਬੁਰੀ ਹਾਲਤ ਆ, ਜਦੋਂ easily available ਹੋਊਗਾ ਫਿਰ ਕੀ ਬਣੂਗਾ ਉੱਥੇ? It's already really bad. People have siblings, people have friends, high schoolers have college friends that supply to them. So if it becomes more accessible, it'll be more accessible to the people on the streets where they will be selling it to the minors and they'll be selling it. I know middle schoolers that are partaking in marijuana usage already. And if the high schoolers get it more easily accessible, it'll just keep going down to a younger and younger age. E-cigarettes, vaping ਦੇ ਨਾਲ ਵੀ ਇਦਾਂ ਹੀ ਸਕੂਲ ਦੇ ਵਿੱਚ ਇਹੀ ਕੁਝ ਹੋਇਆ? Did this happen after ਜਿਹੜਾ ਤੁਸੀਂ ਦੱਸ ਰਹੇ ਹੋ, everything happened after the vaping thing? Everything, I think it's always been a problem. I think now society and now social media especially is highlighting it more and we have a voice and a platform where we can speak up about it. But definitely where e-cigarettes and everything plays a part at school too, because students are doing it in class and the teachers don't notice. Really? Yes, people are doing it, blowing it in each other's hoodies, blowing it. You can smell the people that are doing, you can smell the e-cigarettes, the fruitier flavors. You can smell that in your classrooms as soon as you walk in. Some classrooms smell like marijuana all the time because... Do they have no control over it? They kuch nahi kar sakte. You can't check their backpack. You have no control. The students, they're suspending students all the time. At this point, they're just giving warnings because if they suspend every student that's doing it, there's going to be no students left at the school to be there and learn because they're suspending so many students that are in the bathrooms, ditching class, or even doing it in class. I know students that have gotten away with doing it in class and the teacher's just giving them a warning. ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਗੁਰਸਿਮਰਨ ਕੌਰ ਸਾਹੀ, and honestly it's a social stigma these days that there's so many people around us in our schools and our colleges, at our workplaces that do marijuana on the daily, and if they see like, oh, you don't do it, you're kind of looked bad upon. So it's like a pressurized thing that's going on as well, like, oh, you don't do drugs, you're not a cool person, you're not a fun person, you know? And that's just today, and that's how so much of the younger community, everybody wants to fit in somewhere. They're gonna try their best to fit into somewhere, and that's how they try it once. Oh, I like the way it feels. They're like, hey, let's do it next time. Let's do it next time. And yes, they're saying these stores will only sell to people 21 and over, but they don't. There's a lot of dispensaries in our neighboring cities that do sell to younger than 21. There's 16-year-old people going to these dispensaries and getting it easy. And very easily. Pay extra money. That you pay extra. You don't even have to pay extra. You don't even they have don't to pay do extra. anything. They just want to sell it. As a business, you just need the money, right? So as a business, they don't really think that how this is affecting other people, but that's today. I went to San Francisco a couple weeks ago. There's drugs everywhere. Walking at night, you don't feel safe. Manteca is considered a family city. In the next maybe 15, 20, 30 years, no one's going to want to walk on the streets. No one's going to want to go to the park. We're going to become scary going to the parks and going downtown. You see so many people, they're obviously on drugs, and a lot of these people did start off with how you were saying that it's a gateway drug. Many people start off thinking that marijuana is harmless, it's not going to do anything, that it's just a sometimes thing, you're not addicted to it, but that will lead to curiosity about the harder drugs and about more
addictive things, and then that's when people start getting addicted and start becoming very reliant on it. ਥੈਂਕ ਯੂ। ਤੁਸੀਂ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕੀਤੇ। ਬਹੁਤ ਖਤਰਨਾਕ ਸਥਿਤੀ ਜਿਹੜੀ ਇਹਨਾਂ ਬੱਚੀਆਂ ਨੇ ਸਕੂਲ ਦੇ ਬਾਰੇ ਦੱਸੀ ਆ। ਟੀਚਰਸ ਦਾ ਧਿਆਨ ਸਿਰਫ ਤੇ ਸਿਰਫ ਨਿਆਣਿਆਂ ਦੇ ਉੱਤੇ, ਇਸ ਚੀਜ਼ ਦੇ ਉੱਤੇ ਲੱਗਾ ਹੋਇਆ ਕਿੰਨੇ ਮਿੰਟ ਦੇ ਲਈ ਉਹ ਬਾਹਰ ਜਾ ਰਹੇ, ਕਿੰਨੇ ਮਿੰਟ ਦੇ ਲਈ ਅੰਦਰ ਆ, ਸਮੋਕਿੰਗ ਹੋ ਰਹੀ ਆ ਨਹੀਂ ਹੋ ਰਹੀ ਆ। ਬੱਚੀ ਨੇ ਦੱਸਿਆ ਵੀ ਇੱਥੋਂ ਤੱਕ ਵੀ ਕਈ ਨਿਆਣੇ ਅੰਦਰ ਹੀ ਜਿਹੜੇ ਸਮੋਕ ਕਰੀ ਜਾ ਰਹੇ ਆ, ਚਾਹੇ ਉਹ ਵੇਪਿੰਗ ਆ, ਚਾਹੇ marijuana ਆ, ਚਾਹੇ ਉਹ ਕੁਛ ਆ। ਸੋ ਇਹ ਸਥਿਤੀ ਬਹੁਤ ਬੇਕਾਬੂ ਹੋਣੀ ਆ। ਸੁਸਾਇਟੀ ਦਾ ਬਣਨਾ ਕੀ ਆ, ਨਿਆਣਿਆਂ ਨੂੰ ਆਪਾਂ ਭਵਿੱਖ ਦੇ ਤੌਰ ਦੇ ਉੱਤੇ, ਫਿਊਚਰ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਦੇ ਹਾਂ। ਜੇ ਉੱਥੇ ਇਹ ਸਾਰਾ ਕੁਝ ਹੋ ਰਿਹਾ ਆ ਤਾਂ ਜਦੋਂ ਬਾਹਰ ਸਾਰਾ ਕੁਝ ਅਵੇਲੇਬਲ ਹੋਊਗਾ ਉਦੋਂ ਜਿਹੜਾ ਉਹ ਕੀ ਹੋਊਗਾ। ਪੀਅਰ ਪ੍ਰੈਸ਼ਰ, ਹੋਰ ਬਹੁਤ ਸਾਰੀਆਂ ਚੀਜ਼ਾਂ, ਲੁਕਿੰਗ ਕੂਲ, ਇਹ ਸਾਰੇ ਜਿਹੜੇ ਸ਼ਗੂਫੇ ਆ ਬਹੁਤ ਸੁਣੇ ਆ ਪਹਿਲੋਂ ਵੀ। ਸ਼ਰਾਬ ਵੇਲੇ ਵੀ ਇੱਦਾਂ ਸੀ, ਬੀਅਰ ਵੇਲੇ ਵੀ ਇੱਦਾਂ ਸੀ, ਸਿਗਰਟ ਸਮੋਕਿੰਗ ਵੇਲੇ ਵੀ ਇੱਦਾਂ ਸੀ, marijuana ਵੇਲੇ ਵੀ ਹੁਣ ਇਹੀ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਸਥਿਤੀ ਬੇਕਾਬੂ ਹੋ ਗਈ। ਹੁਣ ਆਪਾਂ ਜਿਹੜੇ ਆਪਣੇ ਹੋਰ ਭਾਈਚਾਰੇ ਨਾਲ ਗੱਲ ਕਰਦੇ ਆ। ਪਰਮਿੰਦਰ ਸਿੰਘ ਸ਼ਾਹੀ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਬਹੁਤ। ਸੋ ਆਪਾਂ ਦੇਖਿਆ ਅੰਦਰ ਇੱਕ ਚੀਜ਼ ਦੀ ਨਿਰਾਸ਼ਾ ਹੋਈ ਆ ਵੀ ਅੰਦਰ ਸਿਰਫ 2 ਜਣੇ ਨੇ ਹੀ ਇਸ ਚੀਜ਼ ਦੇ ਉੱਤੇ ਕਮੈਂਟ ਕੀਤੇ ਆ। ਜਦੋਂ ਆਪਾਂ ਰੇਡੀਓ ਦੇ ਉੱਤੇ ਸ਼ੋਅ ਕੀਤੇ ਉਦੋਂ ਕਾਫੀ ਲੋਕਾਂ ਦੀਆਂ ਕਾਲ ਆਈਆਂ, ਪਰ ਅੱਜ ਕੌਂਸਲ ਦੇ ਵਿੱਚ ਬਹੁਤ ਘੱਟ ਲੋਕ ਨਜ਼ਰ ਆਏ। ਬੜੇ ਦੁੱਖ ਦੀ ਗੱਲ ਹੈ ਜੀ ਇਹ। ਤੁਸੀਂ ਦੇਖਿਆ ਕਿ ਪਬਲਿਕ ਕਾਮੈਂਟ ਤੋਂ ਪਹਿਲਾਂ ਅੰਦਰ ਬਹੁਤ ਆਪਣੀ ਗਿਣਤੀ ਸੀ। ਮੈਂ ਕਹਿਣਾ ਨਹੀਂ ਚਾਹੁੰਦਾ, ਪਰ ਮੈਂ ਇੱਥੇ ਕਹਾਂਗਾ ਕਿ ਕੁਛ ਪਰਸਨਲ ਇੰਟਰਸਟ ਨੇ ਲੋਕਾਂ ਦੇ, ਜਿਹਦੇ ਕਰਕੇ ਉਹ ਇਸ ਚੀਜ਼ ਦੇ ਖਿਲਾਫ ਬੋਲਣ ਤੋਂ ਜ਼ਿਆਦਾ ਡਰਦੇ ਨੇ, ਅਤੇ ਜਾਂ ਫਿਰ ਉਹਨਾਂ ਦੇ ਵਿੱਚ ਜ਼ਰੂਰਤ ਨਹੀਂ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਵਟ ਗੋਜ਼ ਅਰਾਊਂਡ ਇਟ ਕਮਜ਼ ਅਰਾਊਂਡ। ਜਿਨ੍ਹਾਂ ਮੁਲਕਾਂ ਤੋਂ ਅਸੀਂ ਛੱਡ ਕੇ ਇੱਥੇ ਆਏ ਹਾਂ, ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ, ਰੋਜ਼ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਵੀ ਪੰਜਾਬ ਨੂੰ ਬਚਾ ਲਓ, ਪੰਜਾਬ ਨੂੰ ਬਚਾ ਲਓ। ਉਹ ਵੀ ਭਾਈ ਅਸੀਂ ਵੀ ਡੁੱਬਣ ਜਾ ਰਹੇ ਹਾਂ, ਪਹਿਲਾਂ ਆਪਣੇ ਘਰ ਨੂੰ ਬਚਾ ਲਓ, ਫਿਰ ਪੰਜਾਬ ਦੀ ਗੱਲ ਕਰੀਏ। ਬਿਲਕੁਲ। ਸੋ ਕੀ ਤੁਹਾਡਾ, ਤੁਸੀਂ ਅੰਦਰ ਜਿੱਦਾਂ ਕਹਿ ਰਹੇ ਸੀਗੇ ਵੀ ਭਾਈ ਇਹਦੇ ਨਾਲ ਇਹ ਦੇਖਿਆ ਗਿਆ ਆ ਵੀ ਇਹ ਸਿੰਪਲ ਨਹੀਂ ਆ, ਇਹਦੇ ਨਾਲ ਇਲੀਗਲ ਜਿਹੜਾ ਡਰੱਗ ਟਰੇਡ ਉਹ ਜ਼ਿਆਦਾ ਵੱਧਦਾ ਸੀਗਾ। ਰਾਜਕਰਮਵੀਰ ਜੀ, ਮੈਂ ਤੁਹਾਨੂੰ ਦੱਸ ਦਿਆਂ ਵੀ ਇੱਥੇ ਆਹ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤਕਰੀਬਨ ਸ਼ਹਿਰ ਦੇ ਸਾਰੇ ਲੀਡਰਾਂ ਨਾਲ, ਸਿਵਾਏ ਇੱਕ ਕੌਂਸਲ ਮੈਂਬਰ ਤੋਂ, ਉਹਦੇ ਨਾਲ ਸਾਡੀ ਅਪੋਇੰਟਮੈਂਟ ਨਹੀਂ ਬਣ ਸਕੀ ਜਦੋਂ ਉਹਦੇ ਕੋਲ ਟਾਈਮ ਸੀ, ਸਾਡੇ ਕੋਲ ਨਹੀਂ ਸੀ ਟਾਈਮ। ਅਤੇ ਸ਼ਹਿਰ ਦੇ ਪੁਰਾਣੇ ਮੇਅਰ, ਸਾਬਕਾ ਮੇਅਰ ਆ, ਉਹਨਾਂ ਨਾਲ ਵੀ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ। ਸਾਰਿਆਂ ਨੇ ਸਾਨੂੰ ਇੱਕੋ ਗੱਲ ਦੱਸਿਆ ਵੀ ਇਹਦੇ 'ਚ ਰੈਵਨਿਊ ਹੈ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਤੁਸੀਂ ਪ੍ਰੋਜੈਕਸ਼ਨ ਦੱਸ ਸਕਦੇ ਹੋ ਰੈਵਨਿਊ ਦੀ ਕੀ ਹੈ, ਅਤੇ ਉਹਨਾਂ 'ਚ ਕੋਈ ਵੀ ਸਾਨੂੰ ਰੈਵਨਿਊ ਦੀ ਪ੍ਰੋਜੈਕਸ਼ਨ ਨਹੀਂ ਦੱਸ ਸਕਿਆ। ਸੋ ਮੇਰਾ ਸਵਾਲ ਸੀ, ਜਿਹੜੇ ਇੱਥੋਂ ਦੇ ਪੁਰਾਣੇ ਮੇਅਰ ਸੀ, ਜਿਨ੍ਹਾਂ ਦਾ ਇਹ ਸੁਪਨਾ ਸੀ ਕਿ ਸ਼ਹਿਰ ਦੇ ਵਿੱਚ marijuana ਆਏ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ marijuana ਲਿਆਉਣ ਦੇ ਨਾਲ ਕੋਈ ਚੰਗੇ ਐਥਲੀਟ ਪੈਦਾ ਕਰੋਗੇ, ਕੋਈ ਚੰਗੇ ਸਟੂਡੈਂਟ ਪੈਦਾ ਕਰੋਗੇ, ਕੋਈ ਚੰਗੇ ਡਾਕਟਰ ਪੈਦਾ ਕਰੋਗੇ? ਉਹਨੇ ਕਿਹਾ ਨਹੀਂ। ਪਰ ਹੁਣ ਮੈਂ ਅੱਜ ਦੱਸਣਾ ਚਾਹੁੰਦਾ ਵੀ ਸ਼ਹਿਰ ਦੇ ਵਿੱਚ ਕੋਈ ਵੀ ਨਵਾਂ ਕੰਮ ਆਉਣਾ, ਸ਼ਹਿਰ ਇੱਕੋ ਗੱਲ ਕਹਿੰਦਾ, ਸਾਡੇ ਕੋਲ ਪੈਸਾ ਆਏਗਾ। ਸ਼ਹਿਰ ਦੇ ਵਿੱਚ ਜਦੋਂ ਗ੍ਰੇਟ ਵਾਲ ਫਲਾਜ ਆਈ, ਉਦੋਂ ਵੀ ਇਹ ਕਿਹਾ ਗਿਆ ਵੀ ਸਾਡੇ ਕੋਲ ਮਿਲੀਅਨ ਲੱਖਾਂ ਡਾਲਰ ਆ ਜਾਏਗਾ, ਅਸੀਂ ਪੁਲਿਸ ਹਾਇਰ ਕਰਾਂਗੇ, ਕ੍ਰਾਈਮ ਕੰਟਰੋਲ ਕਰਾਂਗੇ। ਹੁਣ ਵੀ ਸ਼ਹਿਰ ਦੇ ਲੋਕਾਂ ਨੂੰ ਇਹ ਡਰਾਇਆ ਜਾ ਰਿਹਾ ਹੈ, ਇਸ ਤਰੀਕੇ ਦੇ ਸਬਜ਼ਬਾਜ਼ ਦਿਖਾਏ ਜਾ ਰਹੇ ਨੇ ਕਿ ਇਸ ਡਰੱਗ ਦੇ ਵੇਚਣ ਨਾਲ, marijuana ਨਾਲ ਸਾਡੇ ਕੋਲ ਇੰਨਾ ਮਿਲੀਅਨ ਡਾਲਰ ਆ ਜਾਏਗਾ, ਅਸੀਂ ਇੰਨੇ ਪੁਲਿਸ ਅਫਸਰ ਹਾਇਰ ਕਰ ਲਾਂਗੇ, ਇੰਨੇ ਫਾਇਰ ਵਾਲੇ ਹਾਇਰ ਕਰ ਲਾਂਗੇ। ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਹਦੇ ਪੈਸੇ ਆਉਣ ਦੇ ਨਾਲ ਨਾਲ ਸਿਟੀ ਹੋਰ ਵੀ ਕਈ ਮੇਜਰ ਲੈ ਕੇ ਆ ਰਿਹਾ, ਹੋਰ ਨਵੇਂ ਟੈਕਸ ਲਾਉਣ ਦੀ ਗੱਲ ਕਰ ਰਿਹਾ ਕਿ ਤਾਂ ਕਿ ਅਸੀਂ ਹੋਰ ਪੁਲਿਸ ਹਾਇਰ ਕਰਾਂਗੇ। ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕ੍ਰਾਈਮ ਨੂੰ ਕੰਟਰੋਲ ਕਰੋ, ਅਸੀਂ ਕਹਿੰਦੇ ਹਾਂ ਵੀ ਭੰਗ ਦੇ ਨਾਲ ਕ੍ਰਾਈਮ ਆਉਂਦਾ, ਸਾਰਾ ਹਿਸਟੋਰੀਕਲੀ ਡੇਟਾ ਦੱਸਦਾ। ਇਹੀ ਅੱਜ ਤੋਂ 3-4 ਕੌਂਸਲਾਂ ਪਹਿਲਾਂ ਜਦੋਂ ਇਹ ਮਤਾ ਇੱਕ ਵਾਰੀ ਲਿਆਂਦਾ ਗਿਆ ਸੀ ਕੌਂਸਲ ਦੇ ਵਿੱਚ, ਉਦੋਂ ਦੀ ਉਸ ਮੌਜੂਦਾ ਕੌਂਸਲ ਨੇ ਉਦੋਂ ਦੀ ਨੇ ਇਸ ਚੀਜ਼ ਨੂੰ ਰੱਦ ਕੀਤਾ ਸੀ ਕਿ ਮਟੀਕੇ ਸ਼ਹਿਰ ਦਾ ਜਿਹੜਾ ਸਟੈਂਡਰਡ ਹੈ, ਜਿਹੜਾ ਕੁਆਲਿਟੀ ਆਫ ਲਾਈਫ ਹੈ, ਉਹ ਖਰਾਬ ਹੋ ਜਾਏਗਾ, ਇੱਥੇ ਕ੍ਰਾਈਮ ਵਧੇਗਾ। ਸੋ ਉਹਨਾਂ ਨੇ ਟਰਨ ਡਾਊਨ ਕੀਤਾ ਸੀ। ਤੇ ਹੁਣ ਇਹਨਾਂ ਨੇ ਪ੍ਰੂਫ, ਹੁਣ ਦੀ ਜਿਹੜੀ ਮੌਜੂਦਾ ਕੌਂਸਲ ਹੈ, ਇਸ ਤੋਂ ਪਿਛਲੀ ਕੌਂਸਲ ਹੈ, ਇਹਨਾਂ ਨੇ ਇਹ ਚੀਜ਼ ਜਿਹੜੀ ਹੈ ਦੁਬਾਰਾ ਅੱਗੇ ਲਿਆ ਕੇ ਦੁਬਾਰਾ ਇਹਨੂੰ ਪਾਸ ਕੀਤੀ। ਹੋਰ ਮੈਂ ਮਜ਼ੇਦਾਰ ਗੱਲ ਦੱਸਦੇ ਹਾਂ ਵੀ ਸਾਨੂੰ ਇੱਕ ਕੌਂਸਲ ਮੈਂਬਰ ਇਹ ਕਹਿੰਦਾ ਵੀ ਇਹਨੂੰ ਤੁਸੀਂ ਰੋਕ ਨਹੀਂ ਸਕਦੇ, ਕੈਲੀਫੋਰਨੀਆ ਦੇ ਵਿੱਚ ਲੀਗਲ ਹੈ। ਸੋ ਮੇਰਾ ਉਹਨੂੰ ਇਹ ਸਵਾਲ ਸੀ ਵੀ ਕੈਲੀਫੋਰਨੀਆ ਦੇ ਵਿੱਚ ਰੀਟੇਲ ਯੂਜ਼ ਲੀਗਲ ਹੈ? ਕਹਿੰਦਾ ਹਾਂਜੀ। ਅਤੇ ਮੈਂ ਕਿਹਾ ਕੈਲੀਫੋਰਨੀਆ ਦੇ ਵਿੱਚ ਹਾਰਵੈਸਟ ਵੀ ਲੀਗਲ ਹੈ? ਕਹਿੰਦਾ ਹਾਂਜੀ ਲੀਗਲ ਹੈ। ਮੈਂ ਕਿਹਾ ਤੁਸੀਂ ਹਾਰਵੈਸਟ ਕਿਉਂ ਨਹੀਂ ਮਟੀਕੇ 'ਚ ਲੈ ਕੇ ਆਉਂਦੇ? ਇਹ ਜਿਹੜੀਆਂ ਰੀਟੇਲ ਕੰਪਨੀਆਂ ਨੇ, ਇਹ ਬਹੁਤ ਵੱਡੀਆਂ ਇੰਟਰਨੈਸ਼ਨਲ ਕੰਪਨੀਆਂ, ਵੱਡੀਆਂ ਵੱਡੀਆਂ ਸਰਮਾਏਦਾਰਾਂ ਦੀਆਂ ਕੰਪਨੀਆਂ ਨੇ, ਬਾਹਰਲੀਆਂ ਸਟੇਟਾਂ 'ਚੋਂ ਆਉਣਗੀਆਂ, ਇਹਨਾਂ ਦੇ ਨਾਲ ਗੱਲਬਾਤ ਕਰਕੇ ਉਹ ਵੱਡੇ ਵੱਡੇ ਸਟੋਰ ਖੋਲ੍ਹਣਗੇ। ਪਰ ਜਿਨ੍ਹਾਂ ਲੋਕਾਂ ਦੀ ਇੱਥੇ ਜ਼ਮੀਨ ਹੈ 10, 20, 50, 100 ਕਿੱਲਾ, ਉਹ ਇੱਥੇ ਹਾਰਵੈਸਟ ਨਹੀਂ ਕਰ ਸਕਦਾ। ਸੋ ਸਿਟੀ ਪਿਕ ਐਂਡ ਚੂਜ਼ ਕਰ ਰਿਹਾ। ਭਾਵੇਂ ਕੈਲੀਫੋਰਨੀਆ ਨੇ ਮਤਾ ਪਾਸ ਕਰਤਾ, ਸਾਡੇ ਨਾਲ ਬਹੁਤ ਸੋਹਣਾ ਸ਼ਹਿਰ ਹੈ ਰਿਪਨ ਸ਼ਹਿਰ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਨੇ ਇਹ ਚੀਜ਼ ਜਿਹੜੀ ਆ ਇਹ ਰੱਦ ਕਰਤੀ ਆ ਵੀ ਸਾਡੇ ਸ਼ਹਿਰ ਦੇ ਵਿੱਚ ਇਹ ਨਹੀਂ ਆਉਣਗੇ। ਉਹ ਸ਼ਹਿਰ ਦੇ ਵਿੱਚ ਨਾ ਤਾਂ ਕੋਈ ਕ੍ਰਾਈਮ ਹੈ, ਔਰ ਹਰ ਬੰਦਾ, ਪੰਜਾਬੀ ਬੰਦਾ ਇਹ ਭਾਲਦਾ ਕਿ ਮੈਨੂੰ ਰਿਪਨ 'ਚ ਘਰ ਮਿਲੇ ਅੱਜ ਦੀ ਤਰੀਕ 'ਚ। ਉਹ ਸ਼ਹਿਰ ਦੇ ਵਿੱਚ ਹੋਮਲੈਸਨੈਸ 0 ਹੈ। ਅਤੇ ਅੱਜ ਦੀ ਤਰੀਕ ਦੇ ਵਿੱਚ ਹੁਣ ਜਿਨ੍ਹਾਂ ਨੇ ਮੰਟੀਕੇ 'ਚੋਂ
ਤੁਸੀਂ ਜੇ ਮਰਵਾਨਾ ਲੈਣਾ ਤੁਸੀਂ ਆਪਣੇ ਘਰ ਦੇ ਵਿੱਚ 6 ਬੂਟੇ ਮਰਵਾਨਾ ਦੇ ਤੁਸੀਂ ਲੀਗਲੀ ਲਾ ਸਕਦੇ ਆ। ਸਾਨੂੰ ਕੀ ਲੋੜ ਪਈ ਹੈ ਇਹ ਹੱਸਦੇ ਖੇਡਦੇ ਆਪੇ ਗਾਓ ਆਪੇ ਖਾਓ, ਆਪੇ ਗਾਓ ਆਪੇ ਖਾਓ, ਕੀ ਲੋੜ ਪਈ ਹੈ ਅਸੀਂ ਸਕੂਲ ਦੇ ਬੱਚਿਆਂ ਵਾਸਤੇ ਹੋਰ ਇਲੀਗਲ ਟ੍ਰੇਡ ਇੱਕ ਖੋਲੀਏ ਇੱਥੇ ਲਿਆ ਕੇ ਕ੍ਰਾਈਮ ਵਧਾਈਏ। ਹੁਣ ਜਿਹੜਾ ਹੋਮਲੈਸ ਬੰਦਾ ਜਿਹੜਾ ਮੋਡੈਸਟੋ ਜਾਂ ਸਟਾਕਟਨ ਜਾਂ ਕਿਸੇ ਹੋਰ ਸ਼ਹਿਰ 'ਚ ਜਾਂਦਾ ਸੀ ਨਸ਼ਾ ਲੈਣ ਵਾਸਤੇ, ਹੁਣ ਜਦੋਂ ਸਾਡੇ ਸ਼ਹਿਰ 'ਚ ਲੀਗਲ ਹੋ ਜਾਏਗਾ ਉਹ ਲੋਕੀ ਵੀ ਸਾਡੇ ਸ਼ਹਿਰ 'ਚ ਆਉਣਗੇ ਲੈਣ ਵਾਸਤੇ। ਮੈਂ ਬੱਚੀ ਨੇ ਗੱਲ ਕੀਤੀ ਏਜ ਦੀ, ਮੰਟੀਕੇ ਦੇ ਵਿੱਚ ਸਾਨੂੰ ਇੰਨਾ ਕੁ ਜ਼ਰੂਰ ਹੈ ਕਿ ਜਿਹੜੇ ਇਹਨਾਂ ਨੇ ਮੇਜਰ ਕੀਤੇ ਨੇ ਉਹ ਇੰਨੇ ਕੁ ਰੱਖੇ ਨੇ ਇਹਨਾਂ ਨੇ ਕਿ 18 ਸਾਲ ਦਾ ਬੰਦਾ ਜਿਹੜਾ ਬੱਚਾ ਜਿਹੜਾ ਉਹ ਆਪਣਾ ਮੈਡੀਕਲ ਦਾ ਕਾਰਡ ਦਿਖਾ ਕੇ ਲੈ ਸਕਦਾ ਔਰ 21 ਸਾਲ ਦਾ ਬੱਚਾ ਜਿਹੜਾ ਉਹ ਆਪਣੀ ਆਈਡੀ ਦਿਖਾ ਕੇ ਲੈ ਸਕਦਾ। ਸੋ ਰੀਕ੍ਰੀਏਸ਼ਨਲ ਯੂਜ਼ ਜਿਹੜਾ ਅਸੀਂ ਜ਼ਿਆਦਾ ਉਹਦੇ ਖਿਲਾਫ ਹਾਂ। ਜਿਹੜੇ ਡਾਕਟਰੀ ਤੌਰ 'ਤੇ ਕਈ ਲੋਕਾਂ ਨੂੰ ਪ੍ਰੋਬਲਮ ਹੈ, ਲਿਊਕੀਮੀਆ ਵਰਗੀਆਂ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ ਨੇ, ਹੋਰ ਕਈ ਕੁਛ ਹੈ, ਉਹ ਅੱਜ ਦੀ ਉਹ ਤਾਂ ਆਲਰੇਡੀ ਮਿਲ ਹੀ ਰਿਹਾ ਸੀ। ਅੱਜ ਦੀ ਤਰੀਕ 'ਚ ਤੁਸੀਂ ਐਪ ਡਾਊਨਲੋਡ ਕਰਕੇ ਆਪਣੇ ਸੈੱਲ ਫੋਨ ਦੇ ਵਿੱਚ ਮੰਟੀਕੇ 'ਚ ਤੁਸੀਂ ਡਿਲੀਵਰੀ ਘਰ ਮੰਗਾ ਸਕਦੇ ਹੋ, ਹੋਮ ਡਿਲੀਵਰੀ ਔਰ ਲੀਗਲ ਹੈ, ਔਰ ਉਹ ਲੀਗਲ ਹੈ। ਮਜ਼ੇਦਾਰ ਗੱਲ ਇਹ ਹੈ। ਔਰ ਦੂਜੀ ਗੱਲ ਮੈਂ ਜਿਵੇਂ ਦੱਸਿਆ ਵੀ 6 ਬੂਟੇ ਤੁਸੀਂ ਆਪਣੇ ਘਰ ਲਾ ਸਕਦੇ ਆ, ਪਰ ਇਹ ਬਾਹਰਲੀਆਂ ਕੰਪਨੀਆਂ ਨੂੰ ਅਮੀਰਾਂ ਨੂੰ ਹੋਰ ਅਮੀਰ ਬਣਾਉਣ ਦਾ ਤਰੀਕਾ ਜਿਹੜਾ ਉਹ ਇਸ ਸਾਡੀ ਸਰਕਾਰ ਨੇ ਜਿਹੜਾ ਲੱਭਿਆ ਔਰ ਇੱਕ ਕੋਡ ਜਿਹੜਾ ਸਾਡੇ ਸ਼ਹਿਰ ਨੂੰ ਸਾਡੀ ਕਮਿਊਨਿਟੀ ਨੂੰ ਦਿੱਤਾ ਜਾ ਰਿਹਾ ਸੋਨੇ ਦੀ ਥਾਲ ਦੇ ਵਿੱਚ ਪਰੋਸ ਕੇ। ਰੀਸੈਂਟਲੀ ਨਾ ਇੱਕ ਮੈਂ ਸਟੱਡੀ ਪੜ੍ਹੀ, ਵਾਸ਼ਿੰਗਟਨ ਪੋਸਟ ਨੇ ਬੜੀ ਸੋਹਣੀ ਇੱਕ ਰਿਪੋਰਟ ਛਾਪੀ ਸੀ। ਉਹ ਕਹਿੰਦੇ ਵੀ ਜਿਹੜਾ ਮਰਵਾਨਾ ਯੂਜ਼ ਕਰਦਾ ਆ ਉਹਦਾ ਹਾਰਟ ਫੇਲੀਅਰ 34% ਵੱਧ ਜਾਂਦਾ ਆ। ਸੋ ਕਈ ਵਾਰੀ ਕਹਿੰਦੇ ਨਾ ਵੀ ਇਹਦਾ ਕੋਈ ਅਸਰ ਨਹੀਂ, ਇਹਦਾ ਕੁਛ ਨਹੀਂ ਆ। ਸੋ ਲੇਟੈਸਟ ਸਟੱਡੀ ਜਿਹੜੀ ਆ ਬਹੁਤ ਹੀ ਪ੍ਰਾਈਮ ਜਿਹੜੀ ਅਖਬਾਰ ਦੇ ਵਿੱਚ ਉਹ ਆਈ ਆ ਵੀ ਤੁਹਾਨੂੰ ਬਿਮਾਰੀ ਲੱਗਣ ਦਾ, ਦਿਲ ਦੀ ਬਿਮਾਰੀ ਜਾਂ ਹਾਰਟ ਫੇਲੀਅਰ ਦੇ ਜਿਹੜੇ ਚਾਂਸਸ ਆ 34% ਰੋਜ਼ਾਨਾ ਯੂਜ਼ ਦੇ ਨਾਲ ਵੱਧ ਜਾਂਦੇ। ਆਪਣੇ ਨਾਲ ਭਾਈ ਰਣਜੀਤ ਸਿੰਘ ਜੀ ਵੀ ਜੁੜਿਆ। ਭਾਈ ਰਣਜੀਤ ਸਿੰਘ ਜੀ, ਇੱਕ ਪਾਸੇ ਆਪਾਂ ਜਦੋਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਜਿਹੜੇ ਸਿੱਖ ਮਤਾ ਪਾਸ ਕੀਤਾ ਆ, ਇਹ ਚੀਜ਼ ਸਿੱਖੀ ਦੇ ਉਲਟਾ ਨਸ਼ੇ ਦਾ ਵਪਾਰ ਵੀ ਕਰਨਾ, ਨਸ਼ੇ ਦਾ ਜਿਹੜਾ ਉਹ ਉਸ ਨੂੰ ਜਿਹੜਾ ਉਹ ਅੱਗੇ ਲੈ ਕੇ ਆਉਣਾ, ਤੁਹਾਡੇ ਕੀ ਵਿਚਾਰ ਨੇ ਇਸ ਚੀਜ਼ ਦੇ ਉੱਤੇ? ਹਾਂਜੀ ਭਾਈ ਰਾਜਕਰਮਵੀਰ ਸਿੰਘ ਜੀ, ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਵਧਾਈ ਦਿੰਦਾ ਕਿ ਸਿਟੀ ਕੌਂਸਲ ਆਫ ਮੰਟੀਕਾ ਨੇ ਜੋ ਇਹ ਬਹੁਤ ਅਵੇਅਰਨੈਸ ਨਵੰਬਰ ਦਾ ਮੰਥ ਜਿਹੜਾ ਆ ਇਹ ਲਾਣਿਆ ਆ। ਸੋ ਅਸੀਂ ਜੋ ਸਾਡੇ ਸਿਟੀ ਦੇ ਮੇਅਰ ਸਾਹਿਬ ਆ ਗੈਰੀ ਸਿੰਘ ਜੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਸਮੁੱਚੇ ਸਿਟੀ ਕੌਂਸਲ ਦਾ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਉਪਰਾਲੇ ਆ। ਪਰ ਦੂਜੇ ਪਾਸੇ ਜਿਸ ਤਰ੍ਹਾਂ ਆਪਾਂ ਇਹਨਾਂ ਬੱਚਿਆਂ ਦੇ ਕੋਲੋਂ ਵੀ ਸੁਣ ਲਿਆ, ਜਿਹੜੇ ਬੱਚੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ, ਕਿ ਕਿਸ ਤਰ੍ਹਾਂ ਦੇ ਸਾਡੇ ਮੰਟੀਕੇ ਸ਼ਹਿਰ ਦੇ ਹਾਲਾਤ ਬਣ ਚੁੱਕੇ ਆ ਕਿ ਸਕੂਲਾਂ ਦੇ ਵਿੱਚ ਜਿਹੜੇ ਆ ਉਹ 18 ਸਾਲ ਤੋਂ ਥੱਲੇ ਬੱਚੇ ਜਿਹੜੇ ਆ ਹਾਈ ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਆ, ਉਹ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਡਰੱਗ ਜਿਹੜੇ ਆ ਸਮੋਕਿੰਗ ਕਰ ਰਹੇ ਆ। ਤੁਸੀਂ ਵੇਖਿਆ ਬੱਚਿਆਂ ਕੋਲ ਸਾਰਾ, ਤੁਸੀਂ ਸਰੋਤਿਆਂ ਨੇ ਵੀ ਸੁਣ ਲਿਆ ਆ ਕਿ ਕਿਸ ਤਰ੍ਹਾਂ ਟੀਚਰਾਂ ਨੂੰ ਉਹਨਾਂ ਦਾ ਟਾਈਮ ਨੋਟ ਕਰਨਾ ਪੈ ਰਿਹਾ ਕਿ ਆਹ ਬੱਚਾ ਇੰਨਾ ਟਾਈਮ ਹੋ ਗਿਆ ਬਾਹਰ ਗਿਆ, ਹਾਲੇ ਤੱਕ ਅੰਦਰ ਨਹੀਂ ਆਇਆ, ਤੇ ਉਹ ਜਿਹੜੇ ਰੈਸਟ ਰੂਮ ਆ ਉਹ ਵੀ ਉਹਨਾਂ ਨੇ ਬੰਦ ਕਰ ਦਿੱਤੇ ਆ ਕਿ ਉੱਥੇ ਸਮੋਕਿੰਗ ਕਰ ਰਹੇ ਆ, ਹੈ ਨਾ। ਬਹੁਤ ਜ਼ਿਆਦਾ ਮੰਦੇ ਹਾਲਾਤ ਆ। ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਸ ਚੀਜ਼ ਦੇ ਵਿਰੁੱਧ ਅਵੇਅਰਨੈਸ ਕਰ ਰਹੇ ਆ ਕਿ ਭਾਈ ਇਹ ਚੀਜ਼ ਜਿਹੜੀ ਨਸ਼ਿਆਂ ਦੀ ਚੀਜ਼ ਆ ਇਹ 'ਤੇ ਮੁਹਿੰਮ ਇਹ ਬੰਦ ਕਰਨੀ ਚਾਹੀਦੀ ਆ। ਜੋ ਭੰਗ ਦਾ, ਜੋ ਮਰਵਾਨੇ ਦਾ ਜਿਹੜਾ ਇਹ ਸਟੋਰ ਖੁੱਲ੍ਹਣ ਜਾ ਰਿਹਾ, ਸਾਡੀ ਹੋਰ ਕੋਈ ਪਰਸਨਲ ਅਸੀਂ ਕੋਈ ਏਜ ਨਹੀਂ ਹੈਗਾ ਕਿ ਅਸੀਂ ਸਿਟੀ ਦੇ ਜਾਂ ਕੌਂਸਲ ਮੈਂਬਰਾਂ ਦੇ ਜਾਂ ਮੇਅਰ ਸਾਹਿਬ ਦੇ ਖਿਲਾਫ ਆ। ਅਸੀਂ ਜੋ ਮਾੜੀਆਂ ਚੀਜ਼ਾਂ ਆ ਉਹਨਾਂ ਦੇ ਖਿਲਾਫ ਆ। ਬਿਲਕੁਲ। ਸਿੱਖ ਧਰਮ ਜਿਹੜਾ ਆ ਉਹ ਅਸੀਂ ਐਜ਼ ਏ ਸਿੱਖ ਹੋਣ ਦੇ ਨਾਤੇ, ਐਜ਼ ਏ ਪੰਜਾਬੀ ਹੋਣ ਦੇ ਨਾਤੇ, ਐਜ਼ ਏ ਸਿਟੀ ਆਫ ਮੰਟੀਕਾ ਦਾ ਮੈਂ ਐਜ਼ ਏ ਸਿਟੀਜ਼ਨ ਹੋਣ ਦੇ ਨਾਤੇ ਮੈਂ ਆਪਣੀ ਇਹ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦਾ ਰਹਾਂਗਾ। ਭਾਵੇਂ ਮੈਂ ਇਕੱਲਾ, ਮੇਰੇ ਨਾਲ ਮੇਰਾ ਆਪਣਾ ਪਰਿਵਾਰ, ਮੇਰਾ ਭਾਈਚਾਰਾ, ਜਿੰਨਾ ਕੁ ਵੀ ਅਸੀਂ ਹੋ ਸਕੇ ਆ ਅਸੀਂ ਇਹਦੇ ਵਿਰੁੱਧ ਆਵਾਜ਼ ਬੁਲੰਦ ਕਰਾਂਗੇ ਕਿ ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਾ ਆ। ਮੇਰੇ ਬੱਚੇ ਆ ਉਹ ਹਲੇ ਸਕੂਲੇ ਪੜ੍ਹਦੇ ਆ, ਮਿਡਲ ਸਕੂਲ ਦੇ ਵਿੱਚ ਆ। ਮੈਨੂੰ ਅੱਜ ਹਾਈ ਸਕੂਲ ਦੇ ਬੱਚਿਆਂ ਵੱਲ ਗੱਲਾਂ ਸੁਣ ਕੇ ਮੈਨੂੰ ਆਪਣੇ ਬੱਚਿਆਂ ਦਾ ਫਿਕਰ ਪੈ ਗਿਆ ਕਿ ਮੇਰੇ ਬੱਚਿਆਂ ਨੇ ਵੀ ਕੱਲ੍ਹ ਨੂੰ ਹਾਈ ਸਕੂਲ ਜਾਣਾ ਆ। ਮੈਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਹਾਈ ਸਕੂਲ ਭੇਜ ਸਕਦਾ ਆ? ਕਿਉਂਕਿ ਜੇ ਸਕੂਲਾਂ, ਜੇ ਅਸੀਂ ਚਾਹੁੰਦੇ ਹਾਂ ਵੀ ਸਿਟੀ ਦੇ ਕੋਲ ਪੈਸਾ ਆਵੇ, ਸਿਟੀ ਕੋ ਆਹ ਚੀਜ਼ਾਂ ਲੈ ਕੇ ਅਸੀਂ ਪੈਸਾ ਆਈਏ, ਜੇ ਸਾਡੇ ਬੱਚਿਆਂ ਨੇ ਆਪਣੀ ਜ਼ਿੰਦਗੀ ਹੀ ਖਰਾਬ ਕਰ ਲੈਣੀ ਤੇ ਫਿਰ ਅਸੀਂ ਪੈਸਾ ਲਿਆ ਕੇ ਵੱਡੀਆਂ ਵੱਡੀਆਂ ਪੋਸਟਾਂ ਕੀ ਕਰਨੀਆਂ? ਕਿਉਂ ਨਾ ਕਿ ਅਸੀਂ ਇਹੋ ਜਿਹਾ ਉਪਰਾਲਾ ਕਰ ਸਕੀਏ। ਜਿਸ ਤਰ੍ਹਾਂ ਭਾਈ ਪਰਮਿੰਦਰ ਸਿੰਘ ਸ਼ਾਹੀ ਜੀ ਨੇ ਦੱਸਿਆ ਕਿ ਸਿਟੀ ਆਫ ਰਿਪਨ ਜਿਹੜੀ ਆ ਇੱਕ ਬਿਊਟੀਫੁਲ ਸਿਟੀ ਆ, ਕਿ ਉਹਨਾਂ ਨੇ ਅੱਜ ਤੱਕ 10 ਸਾਲ ਪਹਿਲਾਂ ਇਹ ਮਤਾ ਪਾਤਾ ਕਿ ਵੀ ਸਾਡੀ ਸਿਟੀ ਦੇ ਵਿੱਚ ਮਰਵਾਨਾ ਦੇ, ਕੈਂਬਿਸ ਦੇ ਜਿਹੜੇ ਭੰਗ ਦੇ ਸਟੋਰ ਆ ਇਹ ਨਹੀਂ ਹੋਣੇ ਚਾਹੀਦੇ। ਤੇ ਅੱਜ ਇਹ ਗੱਲ ਮੈਂ ਬਿਲਕੁਲ ਇਹਨਾਂ ਨਾਲ ਸਹਿਮਤੀ ਪ੍ਰਗਟਾਉਣਾ ਆ ਕਿ ਹਰੇਕ ਬੰਦਾ ਚਾਹੁੰਦਾ ਕਿ ਵੀ ਅਸੀਂ ਰਿਪਨ ਮੂਵ ਹੋ ਜਾਈਏ। ਉੱਥੋਂ ਦਾ ਸਕੂਲ ਸਿਸਟਮ ਵੀ ਬਹੁਤ ਵਧੀਆ ਆ। ਹਰੇਕ ਬੰਦਾ ਚਾਹੁੰਦਾ ਆ, ਕੋਈ ਵੀ ਬੰਦਾ ਇਹ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਜਿਹੜੇ ਆ ਵੀ ਉਹ ਮਾੜੀ ਕੁਸੰਗਤ ਵੱਲ ਜਾਣ। ਜੇ ਤੁਸੀਂ ਇਹ ਚਾਹੁੰਦੇ ਕਿ ਮੇਰੇ ਬੱਚੇ ਮਾੜੀ ਕੁਸੰਗਤ ਵੱਲ ਨਾ ਜਾਣ, ਫਿਰ ਸਾਨੂੰ ਖਾਲਸਾ ਦੀ ਇੱਕ ਹੁੰਦਾ 2 11 ਹੁੰਦੇ ਆ, ਫਿਰ ਸਾਨੂੰ
ਨੂੰ ਇਕੱਠੇ ਹੋ ਕੇ ਤੁਰਨਾ ਪੈਣਾ ਆ। ਇਹ ਨਹੀਂ ਹੈਗਾ ਕਿ ਵੀ ਅਸੀਂ ਆਪਣੀਆਂ ਕੁਝ ਆਪਣੇ ਫਾਇਦੇ ਲੈਣ ਵਾਸਤੇ ਤੇ ਆਪਾਂ ਅੱਖਾਂ ਅੱਧੀਆਂ ਚੀਜ਼ਾਂ ਕਰਾ ਲਈ, ਅੱਧੀਆਂ ਛੱਡ ਦਿੱਤੀਆਂ। ਹਾਂਜੀ, ਅੱਖਾਂ ਬੰਦ ਕਰਕੇ ਤੇ ਆਪਾਂ ਵੇਖੀਏ ਜੀ, ਜੇ ਸਿਟੀ ਕੌਂਸਲਮੈਨ ਇਹ ਚੀਜ਼ ਦੇ ਜੀ ਹੱਕ 'ਚ ਆ ਤੇ ਅਸੀਂ ਜੇ ਬੋਲੇ ਤਾਂ ਜੀ ਉਹ ਨਾਰਾਜ਼ ਹੋ ਜਾਣਗੇ। ਸਾਡਾ ਕੰਮ ਬਣਦਾ ਕਿ ਵੀ ਅਸੀਂ ਉਹਨਾਂ ਦਾ ਰਿਸਪੈਕਟ ਵੀ ਕਰਦੇ ਹਾਂ, ਉਹਨਾਂ ਦਾ ਸਤਿਕਾਰ ਵੀ ਕਰਦੇ ਹਾਂ, ਪਰ ਜੋ ਗਲਤ ਹੋ ਰਿਹਾ ਉਹਨੂੰ ਗਲਤ ਨੂੰ ਗਲਤ ਕਹੀਏ। ਵੀਰ ਜੀ ਕੀ ਨਾਮ ਹੈ? ਆਇਓ ਇੱਧਰ ਨੂੰ। ਕੀ ਨਾਮ ਹੈ? ਦਾਸ ਦਾ ਨਾਮ ਪ੍ਰਭਜੀਤ ਸਿੰਘ ਰਾਏ ਹੈ ਜੀ। ਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਪੰਜਾਬੀ, ਪਹਿਲਾਂ ਤਾਂ ਸਾਰਿਆਂ ਨੂੰ ਪੰਜਾਬੀ ਰੇਡੀਓ USA ਦਾ ਧੰਨਵਾਦ ਜੀ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਉੱਦਾਂ ਦੇ ਆਪਾਂ ਐਡੀਆਂ ਵੱਡੀਆਂ ਗੱਲਾਂ ਕਰਦੇ ਹਾਂ। ਲੇਟੈਸਟ ਹੈਪਨ ਯੂਨੀਵਰਸਿਟੀ ਹੋਇਆ ਇੱਕ, ਉਹਦੀਆਂ ਅਸੀਂ ਪੋਸਟਾਂ ਸ਼ੇਅਰ ਕਰਕੇ ਸਾਰੀ ਦੁਨੀਆ ਨੂੰ ਦੱਸ ਦਿੱਤਾ। ਅੱਜ ਸਾਡੇ ਮੰਟੀਕੇ ਸ਼ਹਿਰ ਵਿੱਚ ਜੇ ਕੋਈ ਮਰਵਾਨੇ ਦੇ ਸਟੋਰ ਖੁੱਲ੍ਹਣ ਜਾ ਰਹੇ ਨੇ, ਅਸੀਂ ਉਹਦੇ ਲਈ ਲੋਕਾਂ ਨੂੰ ਅਪੀਲ ਕੀਤੀ ਸੀਗੀ ਵੀ ਆਓ ਤੇ ਅੱਜ ਆਪਾਂ ਇੱਥੇ ਆਪਣੀ ਹਾਜ਼ਰੀ ਲਵਾਈਏ, ਪਰ ਸਾਡੇ ਨਾਲ ਜੇ ਕੋਈ ਵੀ ਨਹੀਂ ਆਇਆ। ਅਤੇ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਦੋਂ ਤੇ ਗੱਲ ਕਰਨ ਦਾ ਮੌਕਾ ਹੁੰਦਾ ਵਾ ਉਦੋਂ ਕੋਈ ਵੀ ਨਹੀਂ ਸਾਡੇ ਨਾਲ ਖੜ੍ਹਦਾ, ਅਤੇ ਬਾਅਦ ਵਿੱਚ ਅਸੀਂ ਉਹਨਾਂ ਨੂੰ ਪੋਸਟਾਂ ਪਾ ਕੇ ਦੱਸਦੇ ਹਾਂ ਵੀ ਇੱਥੇ ਮੰਟੀਕੇ 'ਚ ਮਰਵਾਨਾ ਸਟੋਰ ਖੁੱਲ੍ਹ ਗਿਆ ਵਾ, ਆਹ ਖੁੱਲ੍ਹ ਗਿਆ, ਸਾਡੇ ਨਿਆਣੇ ਇੱਦਾਂ ਵਿਗੜ ਗਏ ਨੇ। ਇੱਦਾਂ ਦੀਆਂ ਗਾਂਹ ਮੁਸ਼ਕਲਾਂ ਆਉਣਗੀਆਂ। ਕੱਲ੍ਹ ਨੂੰ ਲੋਕਾਂ ਨੇ ਉਹਨਾਂ ਨੇ ਵੀਡੀਓ ਪਾ ਕੇ ਦਿਖਾਉਣਾ ਵੀ ਆਹ ਦੇਖੋ ਇੱਥੇ ਹਾਲਾਤ, ਅੱਜ ਜਦੋਂ ਰੋਕਣ ਦਾ ਮੌਕਾ ਸੀ ਉਦੋਂ ਨਹੀਂ ਆਉਂਦਾ। ਅਸੀਂ ਇੱਕ ਗਰੁੱਪ ਬਣਾਇਆ ਸੀ ਸਿੱਖੋ ਮੰਟੀਕਾ, ਉਹਦੇ ਵਿੱਚ ਅਸੀਂ ਸਿਰਫ ਮਰਵਾਨੇ ਦੀ ਗੱਲ ਕਰ ਰਹੇ ਸੀਗੇ, ਪਰ ਉਹਦੇ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਉਹਦੇ ਵਿੱਚ ਯੂਨੀਵਰਸਿਟੀ ਦਾ ਤਾਂ ਸਾਰਾ ਕੁਝ ਲਿਖ ਦਿੱਤਾ। ਅੱਜ ਅਸੀਂ ਸਾਰਿਆਂ ਨੂੰ ਸਵੇਰ ਦੇ ਫੋਨ ਕੀਤੇ, ਲੋਕਾਂ ਨੂੰ ਕਿਹਾ ਵੀ ਇਕਜੁੱਟ ਦਿਖਾਓ, ਆਪਣੀ ਇੱਥੇ ਏਕਤਾ ਦਿਖਾਓ, ਅਤੇ ਆਪਾਂ ਇਹ ਸਿਸਟਮ ਦੇ ਖਿਲਾਫ ਜਾ ਕੇ ਆਪਾਂ ਆਪਣੀ ਗੱਲ ਨੂੰ ਦੱਸ ਸਕੀਏ। ਪਰ ਸਾਡੇ ਨਾਲ ਅੱਜ ਦੇਖੋ ਗਿਣਤੀ ਦੇ ਹੀ ਥੋੜ੍ਹੇ ਜਿਹੇ ਬੰਦੇ ਆਏ ਨੇ। ਹਾਂਜੀ, ਬੜੀ ਮਾੜੀ ਗੱਲ ਹੈ ਇਸ ਚੀਜ਼ ਲਈ। ਵੀਰ ਜੀ ਕੀ ਨਾਮ ਹੈ ਤੁਹਾਡਾ? Ji, my name is Harpal Singh. I'm from Sikh Legend of America. Ji. And being a dad of the two teenagers, and I'm so shocked to hear from our daughter that they have a only time limit to go to the restroom. I mean, it is so, I'm so worried and so shocked about it, and I condemn, being a Sikh, I condemn all kind of drugs or consumption of alcohol or anything like that. So I'm so worried about it. So I condemn that. Thank you. ਸੋ ਦੇਖੋ ਸਾਰਿਆਂ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਆ। ਸੋ ਇਹ ਮਸਲਾ ਬਹੁਤ ਗੰਭੀਰ ਬਣ ਚੁੱਕਾ। ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ? ਹਾਂਜੀ ਭਾਈ, ਮੇਰਾ ਨਾਮ ਅਮਰਜੀਤ ਸਿੰਘ ਹੈ। ਕੀ ਕਹਿਣਾ ਚਾਹੁੰਦੇ ਤੁਸੀਂ ਇਸ ਇਸ਼ੂ? ਸੋ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜੋ ਕੁਛ ਇਹਨਾਂ ਸਾਰੇ ਵੀਰਾਂ ਨੇ ਕਿਹਾ ਸੋ ਹੈ ਤਾਂ ਬਹੁਤ ਹੱਦ ਤੱਕ ਠੀਕ ਆ। ਬਾਕੀ ਜੋ ਸਾਡੀ ਸਿਟੀ ਨੂੰ ਕੀ ਚੰਗਾ ਲੱਗਦਾ ਅਸੀਂ ਉਹਦੇ ਲਈ ਤਾਂ ਕੁਛ ਨਹੀਂ ਕਹਿ ਸਕਦੇ, ਪਰ ਜਿਹੜਾ ਆਉਣ ਵਾਲਾ ਫਿਊਚਰ ਹੈ ਬੱਚਿਆਂ ਦਾ ਬਹੁਤ ਬੈਡ ਆਊਗਾ। ਇਹ ਕਦੀ ਵੀ ਇਹ ਨਹੀਂ ਹੁੰਦਾ ਵੀ ਅੱਜ ਜਿਹੜੀ ਚੀਜ਼ ਹੋ ਗਈ ਉਹਦਾ ਅੱਜ ਹੀ ਅਸਰ ਹੋ ਜਾਵੇ। ਕਮ ਸੇ ਕਮ ਉਹ 3-4 ਸਾਲਾਂ ਬਾਅਦ ਪਤਾ ਹੋਊਗਾ, ਫਿਰ ਪਤਾ ਲੱਗਦਾ ਆਪਾਂ ਨੂੰ ਵੀ ਇਹ ਚੀਜ਼ ਚੰਗੀ ਸੀ ਜਾਂ ਮਾੜੀ ਸੀ। ਅਸੀਂ ਇਹ ਨਸ਼ਾ ਤਾਂ ਕਰਕੇ ਨਹੀਂ ਦੇਖਿਆ, ਪਰ ਅਸੀਂ ਪੰਜਾਬ ਵਿੱਚ ਰਹਿੰਦੇ ਮੁੰਡਿਆਂ ਨੂੰ ਦੇਖਿਆ, ਪਰ ਉਹਨਾਂ ਨੇ ਕਦੀ ਆਪਣੀ ਸੁਰਤ ਦੀ ਗੱਲ ਨਹੀਂ ਕੀਤੀ। ਉਹਨਾਂ ਸੇ ਆਪਣੇ ਨਸ਼ੇ ਤੇ ਸਵਾ ਕੋਈ ਨਹੀਂ ਹੁੰਦਾ। ਸੋ ਇਸ ਕਰਕੇ ਜਦੋਂ ਇਹੀ ਚੀਜ਼ਾਂ ਆਪਣੇ ਵਿੱਚ ਆ ਗਈਆਂ ਸੋ ਉਹਦਾ ਆਪਾਂ ਕੋਈ ਇਮੈਜਿਨ ਨਹੀਂ ਕਰ ਸਕਦੇ। ਸੋ ਜੇ ਚੰਗਾ ਚਾਹਣ ਸਿਟੀ ਸਾਡੀ, ਫਿਰ ਵੀ ਇੱਥੇ ਕੁਛ ਨਾ ਕੋਈ ਵਿਚਾਰ ਕਰਨ ਤਾਂ ਬਹੁਤ ਜ਼ਿਆਦਾ ਵਧੀਆ। ਸੋ ਇੰਨੇ ਹੀ ਸ਼ਬਦ ਕਹਿਣੇ। ਇੱਥੇ ਇੱਕ ਚੀਜ਼ ਫਿਰ ਨਾਲ ਦੇ ਨਾਲ ਇਹ ਵੀ ਸਵਾਲ ਆਉਂਦਾ ਪਰਮਿੰਦਰ ਜੀ, ਸਾਰੇ ਜਾਣੇ ਜਿੰਨੇ ਵੀ ਤੁਸੀਂ ਇਸ ਟਾਈਮ ਖੜੇ ਆ, ਵੀ ਯਾਰ ਜੇ ਮਰਵਾਨਾ ਦੇ ਉਲਟਾ ਕੀ ਤੁਸੀਂ ਸ਼ਰਾਬ ਦੇ ਤੇ ਸਮੋਕ ਸ਼ਾਪਾਂ ਦੇ ਵੀ ਉਲਟਾ? ਇਹ ਨਾ ਬਹੁਤ ਵਧੀਆ ਸਵਾਲ ਕੀਤਾ। ਕਈ ਲੋਕਾਂ ਦਾ ਕੰਮ ਹੀ ਸਵਾਲ ਕਰਨਾ, ਪਰ ਉਹ ਸਾਨੂੰ ਚੰਗੀ ਗੱਲ ਆ, ਉਹ ਸਾਨੂੰ ਵੀ ਜਾਗਦਿਆਂ ਰੱਖਦੇ ਨੇ। ਸੋ ਸਾਨੂੰ ਸਾਡੇ ਗਰੁੱਪ ਦੇ ਵਿੱਚ ਕੁਛ 600 ਤੋਂ ਉੱਤੇ ਬੰਦਾ, ਕਿਸੇ ਨੇ ਸਵਾਲ ਕੀਤਾ ਵੀ ਤੁਹਾਡੇ ਇਹ ਪੰਜਾਬੀਆਂ ਦੇ ਸਟੋਰ ਨੇ ਸਾਰੇ ਸ਼ਰਾਬ ਦੇ ਲਿਕਰ ਸਟੋਰ ਜਿਹੜੇ ਨੇ ਸ਼ਹਿਰ ਦੇ ਵਿੱਚ, ਕੀ ਤੁਸੀਂ ਸ਼ਰਾਬ ਦੇ ਪਾਬੰਦੀ ਲਾਓਗੇ? ਸੋ ਇੱਕ ਗੋਰੀ ਹੈ ਸ਼ਹਿਰ ਦੀ ਵਸਨੀਕ ਹੈ, ਉਹਨੇ ਜਵਾਬ ਦਿੱਤਾ ਗਰੁੱਪ ਦੇ ਵਿੱਚ। ਉਹ ਕਹਿੰਦੀ ਵੀ ਜੇ ਹੁੰਦਾ 1930 ਜਦੋਂ ਇਹ ਸ਼ਰਾਬ ਲੀਗਲ ਹੋਈ ਸੀ ਤੇ ਮੈਂ ਉਦੋਂ ਨਾ ਕਰਦੀ, ਪਰ ਮੈਂ ਉਦੋਂ ਜੰਮੀ ਨਹੀਂ ਸੀ। ਜੇ ਹੁੰਦੀ ਕਹਿੰਦਾ 1960 ਜਦੋਂ ਸਿਗਰਟ ਲੀਗਲ ਹੋਈ ਹੈ ਉਦੋਂ ਜੇ ਮੈਂ ਜੰਮੀ ਹੁੰਦੀ ਤੇ ਮੈਂ ਉਦੋਂ ਵੀ ਇਹਦੇ ਵਿਰੋਧ 'ਚ ਖੜੀ ਹੁੰਦੀ। ਤੇ ਉਹ ਕਹਿੰਦੀ ਮੈਂ ਉਦੋਂ ਵੀ ਜੰਮੀ ਨਹੀਂ ਸੀ। ਇਹ ਅੱਜ ਮੇਰੀ ਹੋਂਦ ਦੇ ਵਿੱਚ ਮਰਵਾਨੇ ਦਾ ਇਸ਼ੂ ਮੇਰੇ ਸ਼ਹਿਰ ਦੇ ਵਿੱਚ ਆਇਆ, ਮੈਂ ਇਹਦੇ ਡਟ ਕੇ ਇਹਦੇ ਖਿਲਾਫ ਖੜੀ ਹਾਂ। ਸੋ ਸਾਡਾ ਜਿੱਥੇ ਸਾਡੇ ਭੈਣਾਂ ਭਰਾਵਾਂ ਨੂੰ ਇਹ ਹੱਥ ਜੋੜ ਕੇ ਅਪੀਲ ਹੈ, ਬੇਨਤੀ ਹੈ ਕਿ ਇਹ ਗੱਲ ਨਿੱਜ ਤੋਂ ਉੱਤੇ ਉੱਠ ਕੇ ਕਰੀਏ। ਇਹ ਗੱਲ ਇਹ ਨਹੀਂ ਹੈ ਕਿ ਮਰਵਾਨੇ ਦੇ ਸਟੋਰ ਖੁੱਲ੍ਹਣ ਜਾ ਰਹੇ ਨੇ, ਹੋਰ ਥਾਵਾਂ 'ਤੇ ਖੁੱਲ੍ਹੇ ਨੇ, ਸਾਨੂੰ ਨਹੀਂ ਪਤਾ, ਹੋ ਸਕਦਾ ਕਿ ਇੱਥੇ ਵੀ ਖੁੱਲ੍ਹ ਜਾਣ। ਪਰ ਜਿੰਨਾ ਚਿਰ ਸਾਡੇ 'ਚ ਗੁਰੂ ਮਹਾਰਾਜ ਨੇ ਸਮਰੱਥਾ ਬਖਸ਼ੀ ਆ, ਮਤਬੁੱਧ ਬਖਸ਼ੀ ਆ, ਕੱਲ੍ਹ ਨੂੰ ਇਹ ਨਾ ਕਵੇ ਵੀ ਜਦੋਂ ਮਰਵਾਨੇ ਦੇ ਸਟੋਰ ਸ਼ਹਿਰ ਦੇ ਵਿੱਚ ਆਏ ਸੀ ਕੋਈ ਸਿੱਖਾਂ ਨੇ ਇਸ ਦੇ ਵਿਰੋਧ ਨਹੀਂ ਕੋਈ ਕੀਤਾ। ਸੋ ਅਸੀਂ ਇਸ ਆਸ਼ੇ ਦੇ ਉੱਤੇ ਪਹਿਰਾ ਦੇਣ ਲਈ ਤੁਰੇ ਹਾਂ ਅਤੇ ਅਪੀਲ ਕਰਾਂਗੇ ਲੋਕਾਂ ਨੂੰ, ਘਰ ਘਰ ਜਾ ਕੇ ਲੋਕਾਂ ਨੂੰ ਹੋਕਾ ਵੀ ਦਿਆਂਗੇ। ਸੋ ਮੈਂ ਹੋਰ ਵੀ ਦੱਸ ਦਿਆਂ ਵੀ ਇਸ ਲਈ
ਸਿਟੀ ਨਾਲ ਗੱਲਬਾਤ ਕੀਤੀ ਹੈ ਕਿ ਇਹ ਮੁੱਦੇ ਦੇ ਉੱਤੇ ਬੈਲਟ ਇਨੀਸ਼ੀਏਟਿਵ ਲਿਆਂਦਾ ਜਾ ਸਕਦਾ, ਜਿਵੇਂ ਰੈਫਰੈਂਡਮ ਹੁੰਦਾ। ਸੋ ਇਹਨੂੰ ਤੁਸੀਂ ਵੋਟਾਂ ਤੱਕ ਵੀ ਲੈ ਕੇ ਜਾ ਸਕਦੇ ਆ। ਹੁਣ ਇਹ ਕੰਮ ਇੰਨਾ ਮਹਿੰਗਾ ਹੈ ਕਿ ਸਿਟੀ ਕੋਲ ਤੇ ਸਿਟੀ ਲੀਡਰਸ਼ਿਪ ਦੀ ਤਾਂ ਇੱਕ ਜ਼ਬਾਨ ਹਿੱਲਣੀ ਆ, ਤੇ ਉਹਨਾਂ ਦਾ ਸਰਕਾਰੀ ਵਕੀਲ ਆ, ਤਾਮਝਾਮ ਹੈ ਸਾਰਾ ਕੁਝ। ਸਾਡੇ ਕੋਲ ਇੱਕ ਵਕੀਲ ਦਾ ਜਿਹੜਾ ਐਸਟੀਮੇਟ ਆਇਆ $1,60,000 ਦਾ ਐਸਟੀਮੇਟ ਹੈ ਇਹਨੂੰ ਬੈਲਟ ਤੇ ਲਿਆਉਣ ਲਈ। ਇਹਨੂੰ ਬੈਲਟ ਤੇ ਲਿਆਉਣ ਲਈ ਵਕੀਲ ਨੇ $1,60,000 ਫੀਸ ਮੰਗੀ ਆ ਕਿ ਅਸੀਂ ਇਹਨੂੰ ਬੈਲਟ ਇਨੀਸ਼ੀਏਟਿਵ ਤੇ ਲਿਆ ਸਕਦੇ ਹਾਂ। ਅਸੀਂ ਸਾਰੇ ਕਿਰਤੀ ਸਿੰਘ ਆ। ਕੀ ਅਸੀਂ ਇੰਨਾ ਪਬਲਿਕ ਦਾ ਪੈਸਾ ਅਸੀਂ ਖਰਾਬ ਕਰਨਾ ਚਾਹੁੰਦੇ ਆ ਕਿ ਇਸ ਇਸ਼ੂ ਦੇ ਉੱਤੇ ਇੰਨਾ ਪੈਸਾ ਲਾਈਏ, ਲੋਕਾਂ ਦਾ ਪੈਸਾ ਖਰਾਬ ਕਰੀਏ? ਉਧਰੋਂ ਸਿਟੀ ਨੇ ਵੀ ਸਾਡੇ ਖਿਲਾਫ ਲੜਨਾ ਹੈ, ਸਿਟੀ ਦਾ ਵੀ $2-2.5 ਲੱਖ ਲੱਗ ਜਾਣਾ ਇਸ ਚੀਜ਼ ਦੇ ਉੱਤੇ। ਟੈਕਸ ਸਾਰਿਆਂ ਦਾ ਆਪਣਾ ਹੀ, ਉਹ ਵੀ ਸਾਡਾ ਪੈਸਾ ਹੈ। ਸੋ ਅਸੀਂ ਇਹ ਚਾਹੁੰਦੇ ਨਹੀਂ ਕਿ ਪੈਸਾ ਜਿਹੜਾ ਇਦਾਂ ਜ਼ਾਇਆ ਹੋਵੇ, ਪਰ ਸਿਟੀ ਸਾਨੂੰ ਪੁਸ਼ ਕਰ ਰਿਹਾ ਹੈ ਕਿ ਤੁਸੀਂ ਲੀਗਲ ਰਾਹ ਜਿਹੜਾ ਅਖਤਿਆਰ ਕਰੋ। ਤੇ ਕੀ ਬਾਕੀ ਕਮਿਊਨਿਟੀ ਦੇ ਮੈਂਬਰਸ ਇੱਥੇ ਤਾਂ ਚਲੋ ਆਪਣਾ ਭਾਈਚਾਰਾ ਹੈ, ਬਾਕੀ ਹੋਰ ਕਮਿਊਨਿਟੀਜ਼ ਦਾ ਕੀ ਇਸ ਦੇ ਉੱਤੇ ਹੈਗਾ ਆ? ਦੇਖੋ ਜੀ, ਇਹ ਜਦੋਂ ਮੁੱਦਾ ਆਇਆ ਇਹ ਵੈਸੇ ਆਪਣੀ ਕਮਿਊਨਿਟੀ ਲਈ ਇੱਕ ਬਹੁਤ ਹੀ ਚੰਗੀ ਗੱਲ ਨਹੀਂ। ਅਸੀਂ ਈਦ ਪਿੱਛੋਂ ਤੰਬਾ ਫੂਕਦੇ ਹਾਂ। ਇਹ ਜਦੋਂ ਇਨੀਸ਼ੀਅਲ ਸਟੇਜਾਂ ਤੇ ਸੀ, ਉਦੋਂ ਆਪਣੀ ਕਮਿਊਨਿਟੀ ਦੇ ਇੱਕਾ ਦੁੱਕਾ ਬੰਦਿਆਂ ਤੋਂ ਸਿਵਾਏ ਹੋਰ ਆ ਕੇ ਕੋਈ ਇੱਥੇ ਸਿਟੀ ਹਾਲ ਦੇ ਵਿੱਚ ਕਿਸੇ ਨੇ ਹੌਕਾ ਨਹੀਂ ਦਿੱਤਾ। ਉਦੋਂ ਕਿਸੇ ਨੇ ਵਿਰੋਧਤਾ ਨਹੀਂ ਜਤਾਈ। ਕ੍ਰਿਸਚਨ ਲੋਕਾਂ ਨੇ ਵਿਰੋਧਤਾ ਜਤਾਈ, ਉਹਨਾਂ ਨੇ ਡਟ ਕੇ ਵਿਰੋਧਤਾ ਕੀਤੀ, ਪਰ ਉਹ ਚਰਚਾ ਇੰਨਾ ਵੰਡੀਆਂ ਗਈਆਂ ਸੀ ਇੱਥੇ। ਔਰ ਸਿਟੀ ਹਾਲ ਦਾ ਇੱਕ ਅਹੁਦੇਦਾਰ ਲੀਡਰ ਜਿਹੜਾ ਸੀ, ਉਹਨੇ ਇਹ ਗੱਲ ਕਹਿ ਕੇ ਕੀਤੀ ਕਿ ਇਹ ਚਰਚ ਦੇ ਗਰੁੱਪ ਨੇ, ਰਿਲੀਜੀਅਸ ਗਰੁੱਪ ਨੇ। ਸਾਨੂੰ ਵੀ ਇਸ ਗੱਲ ਕਹਿ ਕੇ ਸ਼ਨ ਕੀਤਾ ਗਿਆ, ਥੱਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਇਹ ਤਾਂ ਧਾਰਮਿਕ ਦੀ ਗੱਲ ਕਰਦੇ ਨੇ, ਧਰਮ ਦੀ ਗੱਲ ਕਰਦੇ ਨੇ, ਵੀ ਭਾਈ ਅਸੀਂ ਤਾਂ ਧਰਮ ਤੋਂ ਸੇਧ ਲੈ ਕੇ ਹੀ ਚੱਲਦੇ ਹਾਂ। ਸਾਡੇ ਸੋਸਾਇਟੀ ਦੀ ਓਵਰਆਲ ਸਿਆਸਤ ਜਿਹੜੀ ਆ, ਅਸੀਂ ਐਜ਼ ਏ ਕਮਿਊਨਿਟੀ ਚਿੰਤਤ ਹਾਂ, ਪਰ ਅਸੀਂ ਸਿੱਖੀ ਫਲਸਫੇ ਦੇ ਉੱਤੇ ਪਹਿਰਾ ਦਿੰਦੇ ਰਹੇ ਹਾਂ ਤੇ ਅੱਗੇ ਵੀ ਦਿਆਂਗੇ ਜੀ। ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸੋ ਤੁਸੀਂ ਸਾਰਿਆਂ ਦੇ ਜਿਹੜੇ ਵਿਚਾਰ ਸੁਣੇ। ਵੀਰ ਜੀ, ਤੁਸੀਂ ਕੁਝ ਕਹਿਣਾ ਜੀ? ਸੋ ਇਹ ਸਾਰਿਆਂ ਦੇ ਤੁਸੀਂ ਵਿਚਾਰ ਸੁਣੇ ਆ। ਸੰਗਤ ਹੁਣ ਆਪ ਜਿਹੜਾ ਨਿਰਣਾ ਕਰੇ ਕਿੱਦਾਂ ਆ। ਮੰਟੀਕੇ ਦੇ ਨਿਵਾਸੀ ਇਹ ਸਾਰੇ ਜਣੇ ਇਸ ਵੀਡੀਓ ਨੂੰ ਜ਼ਰੂਰ ਦੇਖੋ, ਇੱਕ ਦੂਜੇ ਦੇ ਨਾਲ ਗੱਲ ਕਰੋ ਵੀ ਤੁਹਾਡੇ ਸ਼ਹਿਰ ਦੇ ਵਿੱਚ ਕੀ ਆ ਰਿਹਾ। ਬੱਚੀਆਂ ਨੇ ਦੱਸ ਦਿੱਤਾ ਆ ਇੱਥੇ ਇਹ ਹਾਲਾਤ ਆ, ਬਾਕੀ ਹੋਰ ਥਾਵਾਂ ਦੇ ਉੱਤੇ ਪਤਾ ਨਹੀਂ ਕੀ ਚੱਲ ਰਿਹਾ ਹੋਊਗਾ। ਜਿੱਥੇ ਜਿੱਥੇ ਭਾਈ ਤੁਹਾਡੇ ਨਿਆਣੇ ਪੜ੍ਹਦੇ ਆ, ਉੱਥੇ ਵੀ ਮਾੜੀ ਜਿਹੀ ਨਜ਼ਰ ਮਾਰ ਕੇ ਦੇਖੋ। ਡਾਲਰ ਕਮਾਉਣ ਦੇ ਵਿੱਚ ਹੀ ਨਾ ਲੱਗੇ ਰਹਿ ਜਾਈਏ ਵੀ ਨਿਆਣਿਆਂ ਨੂੰ ਆਹ ਕੁਛ ਜਿਹੜਾ ਉਹ ਸਾਹਮਣਾ ਕਰਨਾ ਪਵੇ। ਸੋ ਨਜ਼ਰ ਮਾਰੋ, ਹਮਲਾ ਮਾਰੋ। ਇਹ ਕਿਸੇ ਨੇ ਥਾਲੀ 'ਚ ਪਰੋਸ ਕੇ ਦੇਣਾ ਨਹੀਂ, ਤੇ ਇਹ ਤਾਂ ਹੱਕ ਲੈਣੇ ਹੀ ਪੈਂਦੇ ਆ, ਉਹਦੇ ਲਈ ਜੂਝਣਾ ਪੈਂਦਾ ਹੈ। ਸੋ ਜੂਝਦੇ ਰਹਿਣਾ ਚਾਹੀਦਾ ਆ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।